ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ। ਨਿਊਜ਼ ਟੀਵੀ 84 ਦੇ ਨਾਲ ਵੀਅਰਸ 6 ਸਤੰਬਰ ਦਾ ਦਿਨ ਆਉਣ ਵਾਲਾ ਹੈ। 6 ਸਤੰਬਰ 2015 ਨੂੰ ਭਾਈ ਦਿੱਤ ਸਿੰਘ ਜੀ ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕੀਤਿਆਂ 114 ਵਰੇ ਹੋ ਜਾਣੇ ਹਨ ਤੇ ਮੌਜੂਦਾ ਸਮੇਂ ਦੇ ਵਿੱਚ 6 ਸਤੰਬਰ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦਾ ਵੀ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਨੂੰ ਪਹਿਚਾਣ ਦਿੱਤੀ ਸੀ। ਅੱਜ ਅਸੀਂ ਇਹਨਾਂ ਦੋ ਸ਼ਖਸੀਅਤਾਂ ਦੀ ਸ਼ਖਸੀਅਤ ਬਾਰੇ ਅਤੇ ਪਿਛਲੇ ਦਿਨੀ 31 ਅਗਸਤ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਸਮਾਗਮ ਜਿਹੜਾ ਕਿ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ, ਉਸ ਸੰਬੰਧੀ ਗੱਲਬਾਤ ਕਰਾਂਗੇ ਦਲ ਖਾਲਸਾ ਜਥੇਬੰਦੀ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਭਾਈ ਦਿੱਤ ਸਿੰਘ ਜੀ ਦੀ ਸ਼ਖਸੀਅਤ ਤੋਂ ਸ਼ੁਰੂ ਕਰਦੇ ਹਾਂ। ਅਸੀਂ ਚਾਹਾਂਗੇ ਸਾਰੇ ਤੁਸੀਂ ਦਰਸ਼ਕਾਂ ਨੂੰ ਇਹਨਾਂ ਦੀ ਸੋਚ, ਇਹਨਾਂ ਦੀ ਸ਼ਖਸੀਅਤ ਬਾਰੇ ਜਾਣਕਾਰੀ ਦਿਓ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਗਿਆਨੀ ਦਿੱਤ ਸਿੰਘ ਜੀ ਜਦੋਂ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਲਾ ਗਿਆ, ਸਿੱਖ ਰਾਜ ਦਾ ਸੂਰਜ ਡੁੱਬ ਗਿਆ ਹਾਂਜੀ ਤੇ ਅੰਗਰੇਜ਼ ਦਾ ਕਬਜ਼ਾ ਹੋ ਗਿਆ, ਉਸ ਤੋਂ ਬਾਅਦ ਵਿੱਚ ਇੱਕ ਸਿੱਖ ਕੌਮ ਦੇ ਵਿੱਚ ਬੜੀ ਵੱਡੀ ਨਿਰਾਸ਼ਤਾ ਸਿੱਖ ਸਮਾਜ ਵਿੱਚ ਆਈ ਸੀ। ਔਰ ਜਿਹੜਾ ਵਿਪਰਵਾਦ ਜਾਂ ਬ੍ਰਾਹਮਣਵਾਦ ਆ, ਉਹਨੇ ਉਸ ਟਾਈਮ ਤੇ ਬੜਾ ਘਾਤਕ ਹਮਲਾ ਕੀਤਾ ਹੋਇਆ ਸੀਗਾ ਜੀ। ਔਰ 1850 ਤੋਂ ਲੈ ਕੇ 1900 ਸੰਨ ਤੱਕ ਦਾ ਜਿਹੜਾ ਸਮਾਂ, ਉਦੋਂ ਸਿੱਖੀ ਦੇ ਵਿੱਚ ਬਹੁਤ ਜ਼ਿਆਦਾ ਗਲਤ ਜਿਹੜੇ ਰੁਝਾਨ ਸੀਗੇ ਉਹ ਆਏ। ਔਰ ਇਸੇ ਸਮੇਂ ਗਿਆਨੀ ਦਿੱਤ ਸਿੰਘ ਜੀ ਉਹਨਾਂ ਰੁਝਾਨਾਂ ਦੇ ਖਿਲਾਫ ਖੜਨ ਵਾਲੀ ਸਾਡੇ ਕੋਲ ਇੱਕ ਅਦੁੱਤੀ ਬੇਮਿਸਾਲ ਜਿਹੜੀ ਸ਼ਖਸੀਅਤ ਆ, ਉਹ ਉਹਨਾਂ ਦਾ ਆਉਣਾ ਹੋਇਆ। ਔਰ ਖਾਲਸਾ ਅਖਬਾਰ ਜਿਹੜਾ ਸੀਗਾ ਉਹਨਾਂ ਦਿਨਾਂ ਚ ਉਹਨਾਂ ਨੇ ਗੁਰਮੁਖੀ ਅਖਬਾਰ ਸ਼ੁਰੂ ਕੀਤਾ ਸੀ ਜੀ। ਔਰ ਜਿਹੜੇ ਉਸ ਟਾਈਮ ਦੇ ਬੇਦੀ ਪਰਿਵਾਰ ਸੀਗੇ, ਬਾਬਾ ਖੇਮ ਸਿੰਘ ਬੇਦੀ ਹੋਣੀ ਤੇ ਹੋਰ ਸਾਰੇ, ਉਹਨਾਂ ਨੇ ਜਿੰਨਾ ਇਹਨਾਂ ਦਾ ਵਿਰੋਧ ਕਰਨਾ ਕੀਤਾ ਔਰ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਤੱਕ ਜਾਰੀ ਕਰਵਾਉਣ ਤੱਕ ਗੱਲ ਚਲੀ ਗਈ, ਪਰ ਗਿਆਨੀ ਦਿੱਤ ਸਿੰਘ ਜਿਹੜੇ ਸੀਗੇ ਜੀ, ਉਹਨਾਂ ਨੇ ਸਿੱਖੀ ਸਿਧਾਂਤਾਂ ਉੱਤੇ ਪਹਿਰਾ ਦਿੱਤਾ ਜੀ। ਸਿੱਖਾਂ ਦੇ ਵਿੱਚ, ਸਿੱਖ ਸਮਾਜ ਦੇ ਵਿੱਚ ਜਿਹੜੀਆਂ ਗਲਤ ਗੱਲਾਂ ਆ ਰਹੀਆਂ ਸੀਗੀਆਂ, ਉਹਨਾਂ ਬਾਰੇ ਲਿਖਤੀ ਤੌਰ ਦੇ ਉੱਤੇ ਅੱਜ ਵੀ ਜਦੋਂ ਉਹਨਾਂ ਦੀਆਂ ਕਿਤਾਬਾਂ ਦੀਆਂ ਲਿਖਤਾਂ ਪੜ੍ਹਦੇ ਆ ਤਾਂ ਹੈਰਾਨੀ ਹੁੰਦੀ ਆ ਕਿ ਉਹਨਾਂ ਸਮਿਆਂ ਦੇ ਵਿੱਚ ਕਿੰਨੀ ਦ੍ਰਿੜਤਾ ਦੇ ਨਾਲ ਉਹਨਾਂ ਨੇ ਸਿੱਖ ਸਿਧਾਂਤ ਉੱਤੇ ਪਹਿਰਾ ਦਿੱਤਾ ਔਰ ਸਿੱਖਾਂ ਨੂੰ ਸਮਝਾਇਆ ਕਿ ਆਪਾਂ ਖਾਲਸਾਈ ਵਿਚਾਰਧਾਰਾ ਤੇ ਚੱਲ ਕੇ ਹੀ ਬਚ ਸਕਦੇ ਹਾਂ। ਔਰ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਇੱਕ ਆਰੀਆ ਸਮਾਜ ਦਾ ਬੜਾ ਬੋਲਬਾਲਾ ਸੀਗਾ ਔਰ ਸਵਾਮੀ ਦਇਆਨੰਦ ਜਿਹੜਾ ਇਸ ਆਰੀਆ ਸਮਾਜ ਦੀ ਲਹਿਰ ਦਾ ਧੁਰਾ ਸੀਗਾ, ਉਹਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਲਾਹੌਰ ਤੇ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਉਹਦੀ ਬੜੀ ਬੱਲੇ ਬੱਲੇ ਸੀਗੀ। ਪਰ ਉਸ ਦੇ ਮਗਰ ਸਿੱਖ ਕੌਮ ਦਾ ਬੜਾ ਵੱਡਾ ਹਿੱਸਾ ਲੱਗ ਵੀ ਗਿਆ ਸੀ, ਕਿਉਂਕਿ ਆਰੀਆ ਸਮਾਜੀ ਵੀ ਕਹਿੰਦੇ ਸੀਗੇ ਲਓ ਜੀ ਬੁੱਤਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ, ਆਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਸੀ ਵੇਦ ਹੀ ਸਭ ਕੁਛ ਆ, ਤੇ ਕਈ ਲੋਕਾਂ ਨੂੰ ਲੱਗਦਾ ਸੀ ਕਿ ਇਹ ਤਾਂ ਬੜੀ ਵਧੀਆ ਗੱਲਾਂ ਨੇ। ਪਰ ਉਹਨਾਂ ਨੇ ਗਿਆਨੀ ਦਿੱਤ ਸਿੰਘ ਜੀ ਨੇ ਬਹਿਸ ਕੀਤੀ ਉਹਦੇ ਨਾਲ ਔਰ ਉਹ ਜਿਹੜੀ ਕਿਤਾਬ ਮਿਲਦੀ ਆ ਅੱਜ ਵੀ ਉਹਨੂੰ ਪੜ੍ਹ ਕੇ ਬੜਾ ਆਨੰਦ ਆਉਂਦਾ ਕਿ ਸਾਡੇ ਕੌਮ ਦੇ ਵਿੱਚ ਕਿੱਡੇ ਵੱਡੇ ਮਹਾਨ ਫਿਲਾਸਫਰ ਜਿਹੜੇ ਸਾਡੀ ਕੌਮ ਦੇ ਚਿੰਤਕ ਹੋਏ ਨੇ। ਗਿਆਨੀ ਦਿੱਤ ਸਿੰਘ ਜੀ ਦੀ ਲਿਖਤ ਵਾ ਸਾਧੂ ਦਇਆਨੰਦ ਨਾਲ ਮੇਰਾ ਸੰਵਾਦ ਜੀ। ਉਹ ਪੜ੍ਹ ਕੇ ਇੱਕ ਤਾਂ ਸਾਨੂੰ ਸਿੱਖ ਸਿਧਾਂਤ ਦੀ ਸਹੀ ਸਮਝ ਮਿਲਦੀ ਆ ਕਿ ਆਰੀਆ ਸਮਾਜੀਆਂ ਨੇ ਜੋ ਗਲਤ ਕੀਤਾ ਸੀ ਉਹਨੂੰ ਕਿਵੇਂ ਸਾਡੇ ਬੰਦਿਆਂ ਨੇ ਚੈਲੰਜ ਕੀਤਾ ਜੀ। ਔਰ ਇਸ ਤੋਂ ਬਾਅਦ ਵਿੱਚ ਆਪਾਂ ਇਹ ਗੱਲ ਨਾਲ ਦੀ ਨਾਲ ਮੈਂ ਕਹਾਂ ਕਿ ਜਿਵੇਂ ਗਿਆਨੀ ਦਿੱਤ ਸਿੰਘ ਜੀ ਦਾ ਮੁੱਲ ਪੈਣਾ ਚਾਹੀਦਾ ਸੀ, ਜਿਵੇਂ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਸਨਮਾਨ ਮਾਣ ਮਿਲਣਾ ਚਾਹੀਦਾ ਸੀਗਾ, ਉਵੇਂ ਨਹੀਂ ਮਿਲਿਆ। ਇਹਦੇ ਉਲਟ ਜਿਹਨੂੰ ਅਸੀਂ ਜਾਂ ਸਮਝਦੇ ਹਾਂ ਕਿ ਉਹਦੀ ਵਿਚਾਰ ਚਰਚਾ ਦੇ ਵਿੱਚ ਉਹਨੂੰ ਭਜਾਇਆ ਹਰਾਇਆ, ਉਹਨੂੰ ਮੰਨਣਾ ਪਿਆ ਕਿ ਗਲਤ ਆ, ਦਇਆਨੰਦ ਉਹਦੇ ਨਾਂ ਦੇ ਉੱਤੇ ਉਹਦੇ ਭਾਈਚਾਰੇ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਔਰ ਖਾਸ ਤੌਰ ਤੇ ਪੰਜਾਬ ਦੇ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਉਹਦਾ ਜਿਹੜਾ ਨਾਂ ਦੇ ਉੱਤੇ ਅਦਾਰੇ ਖੋਲ੍ਹੇ ਹੋਏ ਨੇ, ਜਿੱਥੋਂ ਆਰੀਆ ਸਮਾਜੀ ਆ ਦਾ ਥਾਟ ਆ ਜਿਹੜਾ ਉਹ ਪ੍ਰਚਾਰਦੇ ਆ ਤੇ ਬਹੁਤ ਸਾਰੇ ਸਾਡੇ ਸਿੱਖ ਬੱਚੇ ਬੱਚੀਆਂ ਵੀ ਉਹਦੇ ਲਾਗੂ ਹੋ ਜਾਂਦਾ, ਉਹਨਾਂ ਤੇ ਆਧਾਰ ਬਣ ਜਾਂਦਾ ਉਹਨਾਂ ਦਾ। ਤੇ ਸਾਨੂੰ ਵੀ ਗਿਆਨੀ ਦਿੱਤ ਸਿੰਘ ਦੀ ਯਾਦ ਵਿੱਚ ਇਸ ਤਰ੍ਹਾਂ ਦੇ ਅਦਾਰੇ ਸੱਟਣ ਦੀ ਲੋੜ ਸੀਗੀ ਤਾਂ ਕਿ ਪਤਾ ਲੱਗਦਾ ਰਹਿੰਦਾ। ਪਰ ਅਜੇ ਸਾਡੀ ਗੁਲਾਮੀ ਦੀ ਅਵਸਥਾ ਦੇ ਵਿੱਚ ਸਾਡੇ ਇਹੋ ਜਿਹੇ ਜਿਹੜੇ ਨਾਇਕ ਨੇਗੇ ਉਹ ਅਣਗੌਲੇ ਪਏ ਨੇ। ਔਰ 6 ਤਰੀਕ ਆ ਰਹੀ ਹੈ, 6 ਸਤੰਬਰ ਨੂੰ ਉਹਨਾਂ ਦਾ ਦਿਹਾੜਾ ਆ ਰਿਹਾ ਤੇ ਜਿੱਡੇ ਵੱਡੇ ਪੱਧਰ ਤੇ ਇਹੋ ਜਿਹੇ ਦਿਨ ਦਿਹਾੜੇ ਮਨਾਉਣ ਦੀ ਸਾਨੂੰ ਲੋੜ ਆ, ਅਸੀਂ ਨਹੀਂ ਮਨਾ ਪਾ ਰਹੇ ਕਿਉਂਕਿ ਗੁਲਾਮੀ ਦੀ ਅਵਸਥਾ ਦੇ ਵਿੱਚ ਬੜਾ ਮਾੜਾ ਹਾਲ ਹੋ ਜਾਂਦਾ ਕੌਮਾਂ ਦਾ। ਉਦੋਂ ਕੌਮਾਂ ਦੇ ਜਿਹੜੇ ਟੌਪ ਦੇ ਸਟਾਰ ਹੁੰਦੇ ਨੇ ਉਹ ਵੀ ਏਦਾਂ ਰੁਲਦੇ ਹੁੰਦੇ ਆ ਔਰ ਅੱਖਾਂ ਦੇ ਸਾਹਮਣੇ ਅਸੀਂ ਇਹ ਚੀਜ਼ ਨੂੰ ਵਰਤਾਰੇ ਨੂੰ ਦੇਖ ਰਹੇ ਹਾਂ। ਸਿੰਘ ਸਭਾ ਲਹਿਰ ਦਾ ਜਿਹੜਾ ਅਸੀਂ ਸਿੱਖ ਸਿਧਾਂਤ ਦੀ ਪਹਿਰੇਦਾਰੀ ਵਿੱਚ ਯੋਗਦਾਨ ਦੇਖਦੇ ਹਾਂ,
ਉਹਦਾ ਮੁੱਖ ਧੁਰਾ ਗਿਆਨੀ ਦਿੱਤ ਸਿੰਘ ਸੀਗੇ। ਹਾਂਜੀ। ਤੇ ਇੱਕ ਗੱਲ ਹੋਰ ਮੈਂ ਕਹਿ ਕੇ ਆਪਣੀ ਇਸ ਵਿਸ਼ੇ ਤੇ ਗੱਲ ਸਮੇਟਾਂ ਜੀ ਕਿ ਪਛੜੀਆਂ ਸ਼੍ਰੇਣੀਆਂ ਜਾਂ ਜਿਨ੍ਹਾਂ ਨੂੰ ਬ੍ਰਾਹਮਣੀ ਸਮਾਜ, ਬ੍ਰਾਹਮਣੀ ਵਿਚਾਰਧਾਰਾ ਸ਼ੂਦਰ ਕਹਿ ਕੇ ਦੁਰਕਾਰਦੀ ਸੀ, ਹਾਂਜੀ, ਉਹਨਾਂ ਸ਼੍ਰੇਣੀਆਂ ਚੋਂ ਉਹਨਾਂ ਘਰਾਂ 'ਚ ਪੈਦਾ ਹੋ ਕੇ ਗਿਆਨੀ ਦਿੱਤ ਸਿੰਘ ਜੀ ਨੇ ਜਿੱਡਾ ਬੁਲੰਦ ਕਿਰਦਾਰ ਔਰ ਜਿੱਡੀ ਚੜ੍ਹਦੀ ਕਲਾ ਦੇ ਨਾਲ ਸਿੱਖੀ ਦੀ ਗੱਲ ਕੀਤੀ ਆ, ਸਿੱਖੀ ਲਈ ਪਹਿਰਾ ਦਿੱਤਾ। ਔਰ ਜਦੋਂ ਪੜ੍ਹੀ ਦਾ ਅੱਖਾਂ ਤੇ ਸਾਹਮਣੇ ਹਨੇਰ ਆ ਜਾਂਦਾ ਕਿ ਜਦੋਂ ਉਹ ਸਟੇਜ ਤੋਂ ਬੋਲ ਰਹੇ ਹੁੰਦੇ ਸੀਗੇ, ਉਸ ਟਾਈਮ ਸਾਰੀ ਸਿੱਖ ਸੰਗਤ ਉਹਨੂੰ ਗੁਰੂ ਦਾ ਪਿਆਰਾ ਸਿੱਖ ਸਮਝ ਕੇ ਸੁਣ ਰਹੀ ਹੁੰਦੀ ਸੀ ਕਿ ਗੁਰੂ ਦੀ ਗੱਲ ਕਰ ਰਿਹਾ ਜੀ। ਤੇ ਉਸੇ ਸਿੱਖ ਸਮਾਜ ਦਾ ਕਿਰਦਾਰ ਉਦੋਂ ਇੰਨਾ ਜ਼ਿਆਦਾ ਉਲਟ ਸੀ ਗੁਰੂ ਦੇ ਸਿਧਾਂਤ ਦੇ ਕਿ ਜਦੋਂ ਉਹਨਾਂ ਨੇ ਸਟੇਜ ਤੋਂ ਉਤਰ ਕੇ ਆਉਣਾ ਹੇਠਾਂ ਨੂੰ ਤਾਂ ਲੋਕਾਂ ਨੇ ਪਾਸੇ ਨੂੰ ਹਟਦੇ ਜਾਣਾ ਕਿ ਅਸੀਂ ਭਿੱਟੇ ਨਾ ਜਾਈਏ, ਇਹ ਤਾਂ ਉਹਨਾਂ ਬਰਾਦਰੀਆਂ ਚੋਂ ਜਿਨ੍ਹਾਂ ਬਾਰੇ ਬ੍ਰਾਹਮਣ ਨੇ ਕਿਹਾ ਹੈ ਕਿ ਭਿੱਟ ਲੱਗ ਜਾਂਦੀ ਹੈ। ਔਰ ਆ ਕੇ ਬਿਲਕੁਲ ਹੇਠਲੇ ਮਗਰਲੇ ਪਾਸੇ ਜੋੜਿਆਂ ਦੇ ਵਿੱਚ ਕਹਿੰਦੇ ਬਹਿ ਜਾਂਦੇ ਸੀ ਔਰ ਉੱਥੇ ਉਹਨਾਂ ਨੂੰ ਪ੍ਰਸ਼ਾਦ ਵੀ ਜਿਹੜਾ ਸੀਗਾ ਬੜਾ ਅਜੀਬ ਜਿਹੇ ਤਰੀਕੇ ਨਾਲ, ਜਿਵੇਂ ਗਲਤ ਤਰੀਕਾ ਸੀਗਾ, ਉਹਦੇ ਦਿੱਤਾ ਜਾਂਦਾ ਸੀ। ਪਰ ਉਹਨਾਂ ਨੇ ਇਸ ਚੀਜ਼ ਦੇ ਉੱਤੇ ਕਦੇ ਵੀ ਉਜਰ ਕਰਨ ਦੀ ਤਾਂ ਉਹਨਾਂ ਨੇ ਆਪਦੇ ਮਿਸ਼ਨ ਨੂੰ ਚੇਤੇ ਰੱਖਿਆ। ਜਿਵੇਂ ਅੱਜ ਨਿੱਕੀ ਨਿੱਕੀ ਗੱਲ ਦੇ ਉੱਤੇ ਅਸੀਂ ਰੁੱਸ ਜਾਂਦੇ ਹਾਂ, ਗੱਲਾਂ ਕਰਦੇ ਹਾਂ, ਉਹਨਾਂ ਨੇ ਸੋਚਿਆ ਕਿ ਮੇਰੀ ਕੌਮ ਜਿਹੜੀ ਹੈਗੀ ਆ ਉਹ ਇੰਨੀ ਅਜੇ ਸਿਆਣੀ ਸੂਝਵਾਨ ਨਹੀਂ ਹੈਗੀ, ਉਹਦੇ 'ਚ ਇੰਨੀ ਜ਼ਿਆਦਾ ਪੁਖਤਗੀ ਨਹੀਂ ਹੈਗੀ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਗੁਰੂ ਦੀ ਗੱਲ ਕਰਨ ਨੂੰ ਪੁੱਕ ਜਾਵਾਂ। ਉਹਨਾਂ ਨੇ ਗੁਰੂ ਦੀ ਗੱਲ ਦੇ ਉੱਤੇ ਪਹਿਰਾ ਦਿੱਤਾ, ਧਰਮ ਦੀ ਗੱਲ ਤੇ ਪਹਿਰਾ ਦਿੱਤਾ। ਉਹਨਾਂ ਨੇ ਇਹਨਾਂ ਨਿੱਕੀਆਂ ਗੱਲਾਂ ਨੂੰ ਤਿਆਗ ਦਿੱਤਾ ਤੇ ਅੰਤ ਉਹ ਸਮਾਂ ਵੀ ਆਇਆ ਜਦੋਂ ਉਹਨਾਂ ਦੀ ਗੱਲ ਦਾ ਮੁੱਲ ਦੁਨੀਆ 'ਚ ਪੈਣਾ ਸ਼ੁਰੂ ਹੋਇਆ। ਤੇ ਉਹ ਲੋਕ ਜਿਹੜੇ ਉਹਨਾਂ ਦੇ ਬਾਰੇ ਭਿੱਟ ਦਾ ਜਾਂ ਹੋਰ ਗੱਲਾਂ ਦਾ ਕਰਦੇ ਸੀਗੇ, ਉਹਨਾਂ ਨੂੰ ਸ਼ਰਮਿੰਦੇ ਹੋਣਾ ਪਿਆ ਕਿ ਗੁਰੂ ਦੇ ਸੱਚੇ ਸੁੱਚੇ ਸਿੱਖ ਨਾਲ ਅਸੀਂ ਕੀ ਕੀਤਾ। ਸੋ ਅੱਜ ਜਦੋਂ ਅਸੀਂ ਗਿਆਨੀ ਦਿੱਤ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਤਾਂ ਮੈਨੂੰ ਉਹਨਾਂ ਸਾਰੇ ਹੀ ਸੂਰਵੀਰ ਯੋਧਿਆਂ ਉੱਤੇ, ਮਹਾਂਪੁਰਸ਼ਾਂ ਉੱਤੇ, ਨਾਇਕਾਂ ਉੱਤੇ, ਸਾਡੀ ਕੌਮ ਦੇ ਉੱਤੇ ਫਖਰ ਆ ਜਿਨ੍ਹਾਂ ਨੇ ਗੁਰੂ ਦੇ ਸਿਧਾਂਤ ਉੱਤੇ ਪਹਿਰਾ ਦਿੱਤਾ। ਔਰ ਉਹਨਾਂ ਚੋਂ ਗਿਆਨੀ ਦਿੱਤ ਸਿੰਘ ਦਾ ਨਾਂ ਜਿਹੜਾ ਹੈਗਾ ਮੋਢੀਆਂ ਦੇ ਵਿੱਚ ਇੱਕ ਹੋਇਆ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਭਾਈ ਖਾਲਾ ਜੀ ਦੇ ਬਾਰੇ ਥੋੜ੍ਹਾ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਅਣਪਛਾਤੀ ਲਾਸ਼ਾਂ ਨੂੰ ਪਹਿਚਾਣ ਦੇਣ ਵਾਲੇ ਭਾਈ ਸਰਦਾਰ ਜਸਵੰਤ ਸਿੰਘ ਖਾਲਾ ਜੀ ਦੀ ਮਹਾਨ ਕਾਰਜ ਬਾਰੇ ਵੀ ਜਾਣਕਾਰੀ ਦਿਓ, ਉਹਨਾਂ ਦੀ ਸ਼ਖਸੀਅਤ ਬਾਰੇ ਵੀ ਦੱਸੋ ਤੇ ਉਹਨਾਂ ਦੀ ਸ਼ਹਾਦਤ ਬਾਰੇ ਵੀ ਦੱਸੋ ਕਿ ਉਹ ਕਿਵੇਂ ਹੋਈ ਸੀ। ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਆ ਉਹਨਾਂ ਦਾ ਕੱਲਾ ਅਸੀਂ ਇਹ ਦੇਖਦੇ ਹਾਂ ਕਿ ਸ਼ਾਇਦ ਉਹਨਾਂ ਨੇ ਪੰਥ ਦੀ ਜਾਂ ਕੌਮ ਦੀ ਸੇਵਾ ਕੀਤੀ ਆ, ਪਰ ਉਹਨਾਂ ਦੇ ਖਾਨਦਾਨ ਦੇ ਵਿੱਚ, ਕਿਉਂਕਿ ਮੈਂ ਬੜੀ ਮਿਹਨਤ ਕੀਤੀ ਆ ਸਾਰੇ ਉਹਨਾਂ ਦੇ ਪਰਿਵਾਰ ਬਾਰੇ ਜਾਣਨ ਦੀ ਜੀ, ਉਹਨਾਂ ਦੇ ਪਿਛਲੀਆਂ 4-5 ਪੀੜ੍ਹੀਆਂ ਤੋਂ ਜਿੰਨੇ ਵੀ ਬਜ਼ੁਰਗ ਹੋਏ ਨੇ ਜੀ, ਦਾਦੇ ਪੜਦਾਦੇ ਤੱਕ, ਸਭ ਨੇ ਹੀ ਭਾਈਚਾਰੇ ਦੀ, ਕੌਮ ਦੀ, ਸਮਾਜ ਦੀ ਬੜੀ ਖੂਬਸੂਰਤ ਸੇਵਾ ਕੀਤੀ ਆ। ਔਰ ਉਹ ਜੁਝਾਰੂ ਬਿਰਤੀ ਜਿਹੜੀ ਸੀਗੀ ਉਹੀ ਜਸਵੰਤ ਸਿੰਘ ਖਾਲੜਾ ਨੂੰ ਅੱਗੇ ਮਿਲੀ ਆ। ਔਰ ਮਾਲਵੇ ਦੇ ਪਿੰਡਾਂ ਵਿੱਚੋਂ, ਮੋਗੇ ਏਰੀਏ ਦੇ ਕੋਲੇ, ਬਾਘੇ ਪੁਰਾਣੇ ਏਰੀਏ ਦੇ ਕੋਲੋਂ, ਪੰਜ ਗਰਾਈਆਂ ਪਿੰਡ ਤੋਂ ਬੀਬੀ ਪਰਮਜੀਤ ਕੌਰ ਜੀ ਨਾਲ ਉਹਨਾਂ ਦਾ ਵਿਆਹ ਹੋਇਆ, 2 ਬੱਚੇ ਹੋਏ। ਤੇ ਉਹ ਬੀਬੀ ਜੀ ਨੇ ਤੇ ਇਸ ਪਰਿਵਾਰ ਨੇ ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਤੋਂ ਬਾਅਦ ਵਿੱਚ ਗੱਲ ਨੂੰ ਸੰਭਾਲਿਆ ਹੋਇਆ, ਉਹਦੀ ਵੀ ਦਾਦ ਦੇਣੀ ਬਣਦੀ ਆ। ਖਾਸ ਤੌਰ ਤੇ ਉਹਨਾਂ ਦੀ ਬੇਟੀ ਜਿਹੜੀ ਅਮਰੀਕਾ ਦੇ ਵਿੱਚ ਆ, ਉਹ ਆਪਣੇ ਪਿਤਾ ਦੇ ਜਿਹੜਾ ਕੀਤੇ ਹੋਏ ਕਾਰਜ ਨੇ ਉਹਨੂੰ ਅੱਗੇ ਤੋਰ ਰਹੀ ਆ ਔਰ ਸਮਾਜ ਵਿੱਚ ਮਾਣ ਪ੍ਰਾਪਤ ਕਰ ਰਹੀ ਆ। ਜਿਹੜੀ ਗੱਲ ਭਾਈ ਜਸਵੰਤ ਸਿੰਘ ਜੀ ਦੀ ਆ, ਪਹਿਲੀਆਂ ਦੇ ਵਿੱਚ ਉਦੋਂ ਸਾਡੇ ਸਾਰੇ ਹੀ ਜਿਹੜਾ ਸੀ ਆਲੇ ਦੁਆਲੇ ਪੜ੍ਹਾਈ ਦਾ ਕੁਛ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਕਾਮਰੇਡ ਵਿਚਾਰਧਾਰਾ ਜਿਹੜੀ ਆ ਉਹ ਹਾਵੀ ਸੀ। ਭਾਈ ਜਸਵੰਤ ਸਿੰਘ ਜਿਹੜੇ ਸੀਗੇ ਉਹਨਾਂ ਦੇ ਉੱਤੇ ਵੀ ਥੋੜਾ ਬਹੁਤਾ ਅਸਰ ਹੋਇਆ, ਪਰ ਉਹ ਸਿੱਖੀ ਤੋਂ ਉਹਨਾਂ ਦੂਰ ਨਹੀਂ ਜਾ ਸਕੇ ਜਿਵੇਂ ਕਈ ਬੰਦੇ ਬਿਲਕੁਲ ਹੀ ਕਾਮਰੇਡ ਬਣ ਜਾਂਦੇ ਆ। ਤੇ ਇਹ ਪਹਿਲਾਂ ਸ਼ੁਰੂ ਵਿੱਚ ਜਿਹੜੀ IDP ਇੱਕ ਪਾਰਟੀ ਆ ਸ਼ਰਾਬ ਉਹਨਾਂ ਦੀ ਜੰਮੂ ਕਸ਼ਮੀਰ ਵਿੱਚ ਚੱਲਦੀ, ਉਹਨਾਂ ਉਹਦੇ ਨਾਲ ਸਰਗਰਮ ਰਹੇ। ਤੇ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਕਰਦੇ ਇਹਨਾਂ ਦੇ ਮਿੱਤਰ ਸੀਗੇ ਪਿਆਰਾ ਸਿੰਘ ਸੁਲਤਾਨਵਿੰਡ ਤੋਂ ਤੇ ਇੱਕ ਹੋਰ ਹਰਮਿੰਦਰ ਸਿੰਘ ਹੁੰਦੇ ਸੀ, ਪੰਥਕ ਕਮੇਟੀ ਦੇ ਮੈਂਬਰ ਸੀ। ਉਹਦਾ ਚਾਚਾ ਸੀਗਾ ਜੀ। ਉਹ ਪੁਲਿਸ ਨੇ ਜਿਵੇਂ ਆਮ ਬੰਦੇ ਵਿੱਚ ਆ ਕੇ ਗਾਇਬ ਕਰ ਦਿੰਦੇ ਆ, ਉਵੇਂ ਉਹ ਗਾਇਬ ਹੋ ਗਏ। ਲਖੀਮਪੁਰ ਖੀਰੀ UP ਦੇ ਵਿੱਚ ਉੱਥੋਂ ਚੱਕ ਕੇ ਲਿਆਂਦੇ ਸੀ ਪੁਲਿਸ ਨੇ, ਤੇ ਉਹ ਲੱਭ ਰਿਹਾ ਸੀ ਉਹਨਾਂ ਨੂੰ। ਇਸੇ ਤਰ੍ਹਾਂ ਹੀ ਬਾਬੇ ਮਾਨੋ ਚਾਹਲ ਦਾ ਮੁਕਾਬਲਾ ਹੋ ਗਿਆ ਫਰਵਰੀ 1993 ਵਿੱਚ। ਔਰ ਉਹਦੀ ਸ਼ਹਾਦਤ ਤੋਂ ਬਾਅਦ ਵਿੱਚ, ਬਾਬੇ ਮਾਨੋ ਚਾਹਲ ਦੀ ਸ਼ਹਾਦਤ ਤੋਂ ਬਾਅਦ ਉਹਦੀ ਜਿਹੜੀ ਲਾਸ਼ ਸੀਗੀ ਜਦੋਂ ਲੈਣੀ ਚਾਹੀ ਤਾਂ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਸਿੱਖ ਹੈਰਾਨ ਹੋ ਗਏ ਕਿ ਸਰਕਾਰ ਕਹਿੰਦੀ ਹੈ ਜੀ ਉਹ ਤਾਂ ਕੋਈ ਲੈਣ ਹੀ ਨਹੀਂ ਆਇਆ, ਭਾਜੀ ਅਣਪਛਾਤੀ ਕਹਿ ਕੇ ਸਾੜ ਦਿੱਤੀ ਗਈ ਹੈ, ਖਤਮ ਕਰ ਦਿੱਤਾ ਗਿਆ ਕੰਮ। ਉਦੋਂ ਦਿਮਾਗ 'ਚ ਗੱਲ ਇਹ ਕਲਿੱਕ ਕੀਤੀ ਕਿ ਹੋ ਸਕਦਾ ਜਿਨ੍ਹਾਂ ਨੂੰ ਮੈਂ ਲੱਭਦਾ ਫਿਰਦਾ ਉਹ ਵੀ ਇਸੇ ਤਰ੍ਹਾਂ ਹੀ ਕਤਲ ਕੀਤੇ ਹੋਣ। ਫਿਰ ਜਦੋਂ ਇਸ ਗੱਲ ਦੀ ਤਹਿਕੀਕਾਤ ਉਹਨਾਂ ਨੇ ਕੀਤੀ ਤਾਂ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਹੀ 6000 ਤੋਂ ਉੱਪਰ ਇਹੋ ਜਿਹੀਆਂ ਲਾਸ਼ਾਂ ਦਾ ਮਾਮਲਾ ਸਾਹਮਣੇ ਆ ਗਿਆ
ਜਿਨ੍ਹਾਂ ਨੂੰ ਅਣਪਛਾਤੀਆਂ ਲਾਵਾਰਤ ਕਹਿ ਕੇ ਸਾੜਿਆ ਗਿਆ ਜੀ। ਔਰ ਉਹ ਪਿਛਲੇ 5-7 ਸਾਲਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਿੰਨੇ ਨੌਜਵਾਨ ਚੱਕ ਕੇ ਘਰਾਂ ਚੋਂ ਗਾਇਬ ਕੀਤੇ ਗਏ ਸੀਗੇ, ਉਹਨਾਂ ਦੀਆਂ ਲਾਸ਼ਾਂ ਸੀਗੀਆਂ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਘਰਾਂ ਚੋਂ ਉਡੀਕ ਰਹੇ ਸੀਗੇ। ਔਰ ਭਾਈ ਜਸਵੰਤ ਸਿੰਘ ਖਾਲੜਾ ਨੇ ਇਸ ਸਾਰੀ ਗੱਲ ਨੂੰ, ਆਮ ਕੋਈ ਬੰਦਾ ਹੁੰਦਾ ਉਹਨੇ ਬਹਿਣਾ ਸੀ ਲੋਕੇ ਵੀ ਚਲੋ ਛੱਡੋ ਆਪਾਂ ਕੀ ਲੈਣਾ, ਇੱਥੇ ਐਡੀ ਵੱਡੀ ਸਟੇਟ ਟੈਰਰਿਜ਼ਮ ਚੱਲ ਰਿਹਾ ਹੈਗਾ, ਲੋਕਾਂ ਨੂੰ ਚੱਕ ਕੇ ਮਾਰ ਰਹੇ ਨੇ। ਪਰ ਨਹੀਂ, ਉਹਨਾਂ ਨੇ ਸਿਦਕਦਿਲੀ ਦੇ ਨਾਲ ਜਿਹੜੇ ਆਪਦੀ ਟੀਮ ਸੀਗੀ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੋਂ ਪਹਿਲਾਂ ਜਿਹੜੇ ਉਹ ਮਨੁੱਖੀ ਅਧਿਕਾਰਾਂ ਦਾ ਇੱਕ ਸੰਗਠਨ ਬਣਿਆ ਸੀ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮਨੁੱਖੀ ਅਧਿਕਾਰ ਵਿੰਗ ਸੀਗਾ। ਔਰ ਉਸ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇਹਨਾਂ ਨੇ ਇੱਥੇ 1995 ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇੰਨੇ ਬੰਦੇ ਪੰਜਾਬ ਦੇ ਚੱਕ ਕੇ ਇਹਨਾਂ ਲੋਕਾਂ ਨੇ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਚੋਂ ਮਾਰੇ ਆ ਤੇ ਸਾਰੇ ਪੰਜਾਬ ਚੋਂ ਘੱਟੋ ਘੱਟ 25,000 ਸਿੱਖ ਜਿਹੜਾ ਹੈ ਉਹ ਇਹਨਾਂ ਨੇ ਮਾਰ ਸੁੱਟਿਆ। ਔਰ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਅਣਪਛਾਤੀਆਂ ਕਰਾਰ ਦੇ ਕੇ ਇਹਨਾਂ ਨੇ ਸਾੜੀਆਂ ਨੇ ਸਟੇਟ ਨੇ। ਜਦੋਂ ਇਹ ਗੱਲ ਆਈ ਤਾਂ ਅੱਜ ਸ਼ਾਇਦ ਕਈਆਂ ਨੂੰ ਵੀਰਾਂ ਨੂੰ ਨਾ ਪਤਾ ਹੋਵੇ, ਇਸ ਫੋਰਮ ਦੇ ਜ਼ਰੀਏ ਪਤਾ ਲੱਗੇ ਕਿ ਫੌਰੀ ਤੌਰ ਦੇ ਉੱਤੇ ਰਿਐਕਟ ਕਰਕੇ APS ਗਿੱਲ ਜੋ ਉਸ ਟਾਈਮ ਦਾ ਬੁੱਚੜ DGP ਸੀ ਪੰਜਾਬ ਦਾ, ਉਹਨੇ ਕਿਹਾ ਜੀ ਉਹ ਤਾਂ ਸਾਰੇ ਬਾਹਰ ਚਲੇ ਗਏ, ਉਹ ਤਾਂ ਮੁੰਡੇ ਬੜੀਆਂ ਆਸ਼ਾਂ ਕਰ ਰਹੇ ਨੇ ਕਿ ਤਾਂ ਐਵੇਂ ਮਾਰੀ ਜਾਂਦੇ ਨੇ ਤੇ ਜ਼ਿੰਮੇਵਾਰੀ ਤੋਂ ਕੰਮ ਨਹੀਂ ਲੈਂਦੇ, ਮਨੁੱਖੀ ਅਧਿਕਾਰ ਸੰਗਠਨ ਵਾਹਵਾ ਬੋਲਿਆ। ਪਰ ਹੋਰ ਕੋਈ ਹੁੰਦਾ ਤਾਂ ਗਿੱਲ ਦੇ ਸਾਹਮਣੇ ਉਸ ਟਾਈਮ ਉਹ ਠਿੱਡੀ ਦਿਖਾ ਜਾਂਦਾ, ਪਰ ਨਹੀਂ, ਖਾਲੜਾ ਸਾਹਿਬ ਨੇ ਤੇ ਉਹਦੀ ਟੀਮ ਨੇ ਅੰਮ੍ਰਿਤਸਰ ਦੇ ਵਿੱਚ ਉਸੇ ਹੋਈ ਹੋਟਲ ਦੇ ਵਿੱਚ ਉਸੇ ਜਗ੍ਹਾ ਤੇ ਬੈਠ ਕੇ ਗਿੱਲ ਨੂੰ ਚੈਲੰਜ ਕੀਤਾ ਔਰ ਕਿਹਾ ਕਿ ਅਸੀਂ ਕੱਲੇ ਦੀ ਹੁਣ ਜਿਹੜੀ ਹੈਗੀ ਆ ਲਾਈਫ ਕੱਲੇ ਨਾਲ ਜੋ ਕੁਝ ਬੀਤਿਆ ਉਹ ਅਸੀਂ ਹੁਣ ਛਾਪਣਾ ਅਖਬਾਰਾਂ 'ਚ ਸ਼ੁਰੂ ਕਰਾਂਗੇ ਇੰਨੀ ਤਰੀਕ ਤੋਂ, ਤੇ ਉਹ ਸਾਰੇ ਤੁਹਾਨੂੰ ਦੱਸਾਂਗੇ ਵੇਰਵੇ ਕਿ ਕਿਹੜੇ ਬੰਦੇ ਨੂੰ ਤੁਸੀਂ ਕਿੱਥੇ ਚੱਕਿਆ ਤੇ ਕਿਵੇਂ ਉਹਨੂੰ ਖਤਮ ਕਰਕੇ ਤੇ ਕਿਹੜੇ ਥਾਣੇ ਦੇ ਰਾਹੀਂ ਕਿੱਥੇ ਉਹਨੂੰ ਅਣਪਛਾਤੀ ਲਾਸ਼ ਕਰਾਰ ਦੇ ਕੇ ਤੁਸੀਂ ਉਹਨੂੰ ਖਤਮ ਕੀਤਾ ਜੀ। ਔਰ ਇਸ ਚੀਜ਼ ਤੋਂ ਬਾਅਦ ਵਿੱਚ ਉਹਨੂੰ ਧਮਕੀਆਂ ਮਿਲੀਆਂ, ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਜਿਹੜੀ ਸੀਗੀ ਉਹ ਦੇਣੀ ਸ਼ੁਰੂ ਕਰਤੀ ਸਰਕਾਰ ਨੇ। ਅਜੀਤ ਸਿੰਘ ਸੰਧੂ ਨੂੰ ਇਸ ਇਲਾਕੇ 'ਚ ਲਾ ਦਿੱਤਾ ਗਿਆ ਕਿ ਤੂੰ ਸਾਰੇ ਜਿਹੜੇ ਨੇ ਕਿ ਕੇਸ ਉਹ ਠੀਕ ਕਰ ਲਾ ਔਰ ਜਿਹੜੇ ਗਵਾਹ ਨੇ ਉਹ ਮਕਰਾ ਲਾ, ਔਰ ਬੜਾ ਕੁਛ ਉਸ ਦਿਨ ਵਾਪਰ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ। ਪਰ ਖਾਲੜਾ ਸਾਹਿਬ ਅਡੋਲ ਮਨੁੱਖੀ ਅਧਿਕਾਰਾਂ ਦੇ ਲਈ ਲੜਦੇ ਰਹੇ ਔਰ ਜੂਝਦੇ ਰਹੇ। ਤੇ ਇਸੇ ਦੌਰਾਨ ਫਿਰ ਉਹ ਦਿਨ ਆਇਆ ਜਦੋਂ 6 ਸਤੰਬਰ ਨੂੰ, ਕਿਉਂਕਿ ਬੇਅੰਤ ਸਿੰਘ ਦਾ ਮਰਡਰ ਹੋਇਆ ਸੀਗਾ। ਬੇਅੰਤ ਸਿੰਘ ਜਿਹੜਾ ਸੀਗਾ ਮੁੱਖ ਮੰਤਰੀ, ਉਹ 31 ਅਗਸਤ ਨੂੰ 5-6 ਦਿਨ ਇਸ ਗੱਲ ਤੋਂ ਪਹਿਲਾਂ ਹੀ ਉਹਦੀ ਹੋਈ ਸੀਗੀ, ਚਲਾਣਾ ਹੋਇਆ ਸੀ ਉਹਦਾ। ਤੇ ਉਹਨੂੰ ਜਿਹੜੀ ਇਹ ਲੌਬੀ ਸੀਗੀ, ਜਿਹੜੀ ਖਾਲੜੇ ਦੇ ਇੰਕਸਾਫਾਂ ਤੋਂ ਖਾਲੜੇ ਸਾਹਿਬ ਨੇ ਜਿਹੜੀ ਗੱਲ ਸਾਹਮਣੇ ਲੈ ਕੇ ਆਂਦੀ ਉਹ ਤੋਂ ਡਰੀ ਹੋਈ ਸੀਗੀ, ਉਹਨਾਂ ਨੂੰ ਇੱਕ ਮੌਕਾ ਲੱਭ ਗਿਆ ਕਿ ਹੁਣ ਸਾਰੇ ਸਿੱਖਾਂ ਦੇ ਵਿੱਚੋਂ ਜਿਹਨੂੰ ਮਰਜ਼ੀ ਜਾ ਕੇ ਮਾਰ ਸਕਦੇ ਆ। ਤਾਂ ਇਹਨਾਂ ਨੇ ਫੌਰੀ ਤੌਰ ਦੇ ਉੱਤੇ ਖਾਲੜਾ ਸਾਹਿਬ ਨੂੰ ਨਿਸ਼ਾਨਾ ਬਣਾ ਲਿਆ। ਔਰ 6 ਤਰੀਕ ਨੂੰ ਸਵੇਰੇ ਵਕਤੇ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਉਹਦੇ ਸਾਹਮਣੇ ਬਿਲਕੁਲ ਘਰ ਵਾ ਕਬੀਰ ਪਾਰਕ ਦੇ ਵਿੱਚ ਇਲਾਕੇ ਦੇ ਵਿੱਚ, ਉੱਥੇ ਆਪਦੀ ਗੱਡੀ ਜਿਹੜੀ ਸੀਗੀ ਉਹ ਧੋ ਰਿਹਾ ਸੀ, ਪਾਣੀ ਦੀ ਪਾਈਪ ਲਾ ਕੇ, ਜਿਵੇਂ ਧੋਈ ਦਾ ਸਵੇਰੋਂ ਕੰਮ ਤੇ ਜਾਣ ਵੇਲੇ 7-8 ਵਜੇ। ਔਰ ਉਸ ਵਕਤ ਪੁਲਿਸ ਪਾਰਟੀ ਜਿਹੜੀ ਆ ਉਹ ਆਈ ਆ, ਉਹਨਾਂ ਨੇ ਕਿਡਨੈਪ ਕੀਤਾ ਔਰ ਝਵਾਲ ਲਿਜਾ ਕੇ ਤੇ ਹੋਰ ਕਈ ਥਾਵਾਂ ਤੇ ਰੱਖ ਕੇ ਪੂਰਾ ਸਿਰੇ ਦਾ ਬੁੱਚੜਪੁਣਾ ਜਿਹੜਾ ਹੈਗਾ ਉਹ ਉਹਨਾਂ ਤੇ ਕਹਿਰ ਢਾਇਆ ਗਿਆ ਤੇ ਅਖੀਰ ਤੇ ਗੋਲੀ ਮਾਰ ਦਿੱਤੀ ਗਈ, ਜਿਹਦੇ ਬਾਰੇ ਕੁਲਦੀਪ ਸਿੰਘ ਜਿਹੜਾ ਉਸ ਟਾਈਮ SPO ਸੀਗਾ ਉਹਨੇ ਬਾਅਦ ਵਿੱਚ ਸਾਰੀ ਜਿਹੜੀ ਹਕੀਕਤ ਆ ਉਹ ਅਦਾਲਤ ਨੂੰ ਵੀ ਦੱਸੀ ਆ। ਔਰ ਉਸ ਮਨੁੱਖੀ ਅਧਿਕਾਰਾਂ ਦੇ ਰਾਖੇ ਨੂੰ ਇਹਨਾਂ ਨੇ ਬੇਦਰਦੀ ਨਾਲ ਜਲੀਲ ਕਰਕੇ ਪਰੇਸ਼ਾਨ ਕੀਤਾ ਔਰ ਬੜਾ ਤਸ਼ੱਦਦ ਜਿਹੜਾ ਝੱਲਣਾ ਪਿਆ। ਅਖੀਰ ਤੇ ਉਹਨੂੰ ਹਰੀ ਕੇ ਪਤਨ ਜਿਹੜੀਆਂ ਨਹਿਗੀਆਂ ਨਹਿਰਾਂ ਉਹਦੇ ਵਿੱਚ ਰੋੜ ਦਿੱਤਾ। ਤੇ ਕਿਸੇ ਟਾਈਮ ਉਹਨੇ ਗਿੱਲ ਨੇ, ਸੰਧੂ ਨੇ ਤੇ ਹੋਰ ਪੁਲਿਸ ਅਫਸਰਾਂ ਨੇ ਕਿਹਾ ਸੀਗਾ ਕਿ ਤੈਨੂੰ ਵੀ ਅਣਪਛਾਤੀ ਲਾਸ਼ ਬਣਾ ਦਿਆਂਗੇ। ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਹ ਦਬਕੇ ਨਾਲ ਕੰਮ ਚੱਲ ਜਾਊਗਾ, ਪਰ ਖਾਲੜਾ ਸਾਹਿਬ ਨੇ ਕਿਹਾ ਸੀ ਵੀ ਹੁਣ ਤਾਂ ਸਾਨੂੰ ਮਾਰ ਕੇ ਵੀ ਇਹ ਜਿਹੜੀ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਆ ਇਹ ਖਤਮ ਨਹੀਂ ਹੋਏਗੀ। ਔਰ ਇਹ ਗੱਲ ਸੱਚ ਹੋਈ ਆ। ਬੇਸ਼ੱਕ ਖਾਲੜਾ ਸਾਹਿਬ ਜਿਹੜੇ ਆ ਉਹ ਸਾਡੇ ਵਿਚਕਾਰ ਨਹੀਂ ਰਹੇ, ਪਰ ਜਿਹੜੇ ਉਹਨਾਂ ਨੇ ਬੋਲ ਕਹੇ ਸੀਗੇ ਉਹ ਸੱਚੇ ਹੋਏ ਨੇ। ਬਹੁਤ ਸਾਰੇ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਜਿਹੜੇ ਸੀਗੇ ਇਸ ਤੋਂ ਬਾਅਦ ਵੀ ਸਾਹਮਣੇ ਆਏ। ਭਾਰਤ ਦੀ ਜਿਹੜੀ ਅਦਾਲਤੀ ਪ੍ਰਕਿਰਿਆ ਉਹਦੇ ਰਾਹੀਂ ਲੋਕਾਂ ਨੂੰ ਮੁਆਵਜ਼ਾ ਵੀ ਮਿਲਿਆ ਹੈ ਤੇ ਜਿਨ੍ਹਾਂ ਕਾਤਲਾਂ ਨੇ ਖਾਲੜਾ ਸਾਹਿਬ ਨੂੰ ਕਤਲ ਕੀਤਾ ਸੀ ਉਹ ਸਾਰੇ ਪੁਲਿਸ ਅਫਸਰਾਂ ਨੂੰ ਸਜ਼ਾ ਮਿਲੀ। ਇੱਕ ਅਜੀਤ ਸਿੰਘ ਸੰਧੂ ਆ ਜਿਹਦੇ ਬਾਰੇ ਅਫਵਾਹਾਂ ਉੱਡਦੀਆਂ ਰਹਿੰਦੀਆਂ ਨੇਗੀਆਂ ਕਿ ਉਹ ਹੈਗਾ, ਪਰ ਉਹਦੇ ਵੀ ਬਾਰੇ ਇਹ ਕਿਹਾ ਜਾਂਦਾ ਕਿ ਉਹਨੇ ਰੇਲਵੇ ਟਰੈਕ ਦੇ ਉੱਤੇ ਆਪਦੀ ਜਾਨ ਜਿਹੜੀ ਸੀ ਦੇ ਦਿੱਤੀ ਹੈ। ਤੇ ਇਕੱਲਾ KPS ਗਿੱਲ ਜਿਹੜਾ ਹੈਗਾ ਉਹ ਰਹਿੰਦਾ ਹੈ। ਉਹਦੇ ਖਿਲਾਫ ਕਾਨੂੰਨੀ ਚਾਰਾਜੋਈ ਜਿਹੜੀ ਹੈਗੀ ਅੱਜ ਤੱਕ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਕਰ ਰਹੇ ਨੇਗੇ। ਇਸ ਸ਼ਹੀਦ ਦਾ ਸਾਡੀ ਕੌਮ ਦੇ ਵਿੱਚ ਇੱਕ ਨਵੇਕਲਾ ਸਥਾਨ ਆ।
ਸਾਡੇ ਕੋਲੇ ਹਥਿਆਰਾਂ ਨਾਲ ਜੂਝਦੇ ਹੋਏ ਮੈਦਾਨ ਦੇ ਵਿੱਚ ਜੂਝਦੇ ਹੋਏ ਸ਼ਹਾਦਤਾਂ ਪਾਉਣ ਵਾਲੇ ਯੋਧਿਆਂ ਦੀਆਂ ਜਿੱਥੇ ਕਹਾਣੀਆਂ ਨੇ, ਉੱਥੇ ਸਾਡੇ ਕੋਲ ਭਾਈ ਜਸਵੰਤ ਸਿੰਘ ਖਾਲੜਾ ਵਰਗੀ ਅਦੁੱਤੀ ਬੇਮਿਸਾਲ ਤੇ ਆਪਣੇ ਆਪ 'ਚ ਵਿਲੱਖਣ ਜਿਹੜੀ ਇੱਕ ਜੀਵਨੀ ਆ, ਜਿਹਨੂੰ ਅਸੀਂ ਦੁਨੀਆ ਦੇ ਸਾਹਮਣੇ ਰੱਖ ਸਕਦੇ ਹਾਂ ਕਿ ਸਾਡੇ ਨਾਲ ਆਹ ਕੁਛ ਹੋਇਆ। ਜੇ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਤਾਂ ਵੀ ਅਸੀਂ ਕਤਲ ਹੋਏ। ਤੋ ਇਸ ਮੌਕੇ ਉੱਤੇ 6 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਅਸੀਂ ਇੱਥੇ ਪ੍ਰੋਗਰਾਮ ਕਰ ਰਹੇ ਹਾਂ ਸਾਂਝੇ ਤੌਰ ਤੇ ਸਾਰੀਆਂ ਸਿੱਖ ਜਥੇਬੰਦੀਆਂ ਜੀ ਖਾਲੜਾ ਜੀ ਦੇ ਘਰ, ਤੇ ਉੱਥੇ ਸਾਰੇ ਸਿੰਘ ਜਿਹੜੇ ਹੈਗੇ ਇਕੱਠੇ ਹੋ ਕੇ ਇਸ ਸ਼ਹੀਦ ਦੀ ਯਾਦ ਵਿੱਚ ਜੁੜਾਂਗੇ। ਜੀ ਜੀ। ਤੇ ਵਿੱਚ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੀਆਂ ਅਣਪਛਾਤੀਆਂ ਦੇ ਕੇਸਿਸ ਜਿਹੜੇ ਨੇ, ਅਣਪਛਾਤੀਆਂ ਲਾਸ਼ਾਂ ਦੇ ਕੇਸਿਸ ਦੇ ਸਾਹਮਣੇ ਆ ਗਏ ਨੇ, ਪਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਜਾਂ ਅਣਪਛਾਤੀ ਲਾਸ਼ਾਂ ਦੀ ਜਿਹੜੀ ਦਾਸਤਾਨ ਹੈ, ਕਦੀ ਪੂਰੇ ਤੌਰ ਤੇ ਜਿਹੜੀ ਪੂਰੀ ਤਰ੍ਹਾਂ ਜਿਸ ਤਰ੍ਹਾਂ ਜਿੰਨੇ ਬੱਚੇ ਮਾਰੇ ਸਾਡੇ ਕਿਸ ਤਰ੍ਹਾਂ ਮਾਰੇ, ਉਹ ਦੁਨੀਆ ਦੇ ਸਾਹਮਣੇ ਆ ਸਕੇਗੀ? ਅੱਜ 20 ਸਾਲ ਹੋ ਚੁੱਕੇ ਆ ਜੀ ਇਹਨਾਂ ਗੱਲਾਂ ਨੂੰ ਬੀਤਿਆਂ, ਪਰ ਅੱਜ ਵੀ ਹਕੂਮਤ ਦਾ ਜਿਹੜਾ ਟੈਰਰ ਆ, ਜਿਹੜਾ ਭਾਰਤੀ ਸਟੇਟ ਦਾ ਜ਼ਾਲਮ ਜਿਹੜਾ ਚਿਹਰਾ ਨਾ, ਉਹਦਾ ਅਸਰ ਅੱਜ ਵੀ ਇੰਨਾ ਹੈ ਕਿ ਅੱਜ ਵੀ ਲੋਕ ਜਿਹੜੇ ਨੇ ਉਹ ਡਰਦੇ ਨੇ ਜੀ। ਅਸੀਂ ਜਾਈਦਾ ਪਰਿਵਾਰਾਂ ਕੋਲੇ, ਜਦੋਂ ਉਹਨਾਂ ਨਾਲ ਵੈਸੇ ਗੱਲ ਕਰੀਦੀ ਆ ਤਾਂ ਉਹ ਕਈ ਤਿਆਰ ਹੋ ਜਾਂਦੇ ਨੇ, ਪਰ ਕੈਮਰੇ ਉੱਤੇ ਬੋਲਣ ਨੂੰ ਜਾਂ ਔਨ ਰਿਕਾਰਡ ਜਿਹੜਾ ਹੈਗਾ ਲਿਖ ਕੇ ਦੇਣ ਨੂੰ ਬਹੁਤੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਮਰਨਾ ਨਹੀਂ ਚਾਹੁੰਦੇ, ਇਹ ਸਟੇਟ ਬੜੀ ਜ਼ਾਲਮ ਆ, ਸਾਨੂੰ ਦੁੱਖ ਆ ਕਿ ਸਾਡੇ ਪਰਿਵਾਰ ਦੇ ਜੀ ਮਾਰ ਦਿੱਤੇ, ਬੇਦੋਸ਼ੇ ਮਾਰ ਦਿੱਤੇ। ਉਹਨਾਂ ਦਿਨਾਂ ਦੇ ਵਿੱਚ ਬੱਸਾਂ ਗੱਡੀਆਂ ਚੋਂ ਕੱਢ ਕੇ ਸਿੱਖ ਨੌਜਵਾਨਾਂ ਨੂੰ ਲਿਜਾ ਕੇ ਗੋਲੀ ਮਾਰ ਕੇ ਮੁੜ ਕੇ ਕੋਈ ਕਹਾਣੀ ਜਿਹੜੀ ਆ ਉਹ ਸੁਣਾ ਦਿੱਤੀ ਜਾਂਦੀ, ਔਰ ਦੱਸਿਆ ਵੀ ਨਹੀਂ ਸੀ ਜਾਂਦਾ ਕਿ ਫਲਾਣੇ ਪਿੰਡ ਦਾ ਫਲਾਣਾ ਸਿੰਘ, ਬਸ ਇੱਕ ਕਹਾਣੀ ਜੀ ਕੱਢ ਕੇ ਉਹ ਜੀ ਅਣਪਛਾਤੀ ਲਾਸ਼ੀ, ਅਣਪਛਾਤਾ ਖਾੜਕੂ ਮਾਰਿਆ ਗਿਆ, ਨਾਲ ਦੇ ਖਾੜਕੂ ਮਾਰ ਕੇ ਸਿੱਟ ਕੇ ਉਹ ਜੀ ਆਪਦੀ ਗੋਲਾਬਾਰੀ 'ਚ ਮਾਰਿਆ ਗਿਆ। ਸੋ ਏਦਾਂ ਇਹਨਾਂ ਨੇ ਹਜ਼ਾਰਾਂ ਹੀ ਜਿਹੜੇ ਸਿੱਖ ਨੌਜਵਾਨ ਨੇ ਉਹ ਮਾਰੇ ਆ, ਤੇ ਇਹਨਾਂ ਦੀ ਅਸਲੀਅਤ, ਇਹਨਾਂ ਦੀ ਸੱਚੀ ਕਹਾਣੀ ਤਾਂ ਕਦੇ ਵੀ ਨਹੀਂ ਸਾਹਮਣੇ ਆ ਸਕੇਗੀ। ਪਰ ਜਿੰਨੀਆਂ ਕੁ ਜਿਹੜੀਆਂ ਗੱਲਾਂ ਬਾਤਾਂ ਨੇ ਜਾਂ ਜਿੰਨੇ ਕੁ ਤੱਥ ਜਿਹੜੇ ਨੇਗੇ ਖਾਲੜਾ ਸਾਹਿਬ ਨੇ ਜਾਂ ਉਹਨਾਂ ਦੀ ਟੀਮ ਨੇ ਜਾਂ ਹੋਰ ਬਹੁਤ ਸਾਰੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਮਿਹਨਤ ਕਰਕੇ ਸਾਹਮਣੇ ਲਿਆਂਦੇ ਨੇ, ਉਹਨਾਂ ਨੂੰ ਜੇ ਦੇਖਿਆ ਜਾਵੇ ਤਾਂ ਭਾਰਤੀ ਹਕੂਮਤ ਦਾ ਸਿੱਖਾਂ ਦਾ ਕਤਲੇਆਮ ਕਰਨ ਦਾ, ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਜਿਹੜਾ ਪ੍ਰੋਗਰਾਮ ਆ ਉਹ ਸਮਝ ਪੈ ਜਾਂਦਾ। ਔਰ ਦੁਨੀਆ ਭਰ ਦੀਆਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ ਬੋਡੀਜ਼ ਹੈਗੀਆਂ, ਐਮਨੈਸਟੀ ਇੰਟਰਨੈਸ਼ਨਲ ਤੇ ਹੋਰ, ਉਹਨਾਂ ਨੂੰ ਚਾਹੀਦਾ ਕਿ ਭਾਰਤ ਸਰਕਾਰ ਤੇ ਦਬਾਅ ਪਾਉਣ ਤੇ ਇੱਥੇ ਆ ਕੇ ਅੰਤਰਰਾਸ਼ਟਰੀ ਭਾਈਚਾਰੇ ਦੀ ਹਾਜ਼ਰੀ ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਮਿਲਿਆ ਜਾਵੇ। ਅਸੀਂ ਇੱਥੇ ਖੁਦ ਅਸਿਸਟ ਕਰਾਂਗੇ, ਅਸੀਂ ਨਾਲ ਜਾਣ ਨੂੰ ਤਿਆਰ ਹਾਂ। ਸਾਡੇ ਕੋਲ ਸਾਰੇ ਪਰਿਵਾਰਾਂ ਦੇ ਵੇਰਵੇ ਨੇ, ਉਹਨਾਂ ਦੇ ਨਾਂ ਪਤੇ ਨੇ, ਤੇ ਉਹ ਜਿਹੜਾ ਕੁਛ ਦੁਨੀਆ ਦੇ ਸਾਹਮਣੇ ਆਉਣ ਦੀ ਲੋੜ ਆ, ਅਜੇ ਉਧਰ ਨੂੰ ਹੋਰ ਤੁਰਨ ਦੀ ਲੋੜ ਆ, ਕਿਉਂਕਿ ਇਹੀ ਖਾਲੜਾ ਸਾਹਿਬ ਦਾ ਮਿਸ਼ਨ ਜਿਹੜਾ ਹੈਗਾ ਉਹਨੂੰ ਸੱਚੀ ਸੁੱਚੀ ਸ਼ਰਧਾਂਜਲੀ ਤਾਂ ਇਹੀ ਹੋਊਗੀ ਕਿ ਜਿਹੜਾ ਸੱਚ ਰਹਿੰਦਾ ਅਜੇ ਸਾਹਮਣੇ ਨਹੀਂ ਆਇਆ ਉਹ ਵੀ ਲਿਆਂਦਾ ਜਾਵੇ। ਹਾਂਜੀ ਜੀ, ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਆਪਣੇ ਤੀਸਰੇ ਸ਼ਹੀਦ ਵੱਲ ਜਾਣਦੇ ਹਾਂ, ਉਹਨਾਂ ਦੀ ਸ਼ਹਾਦਤ ਬਾਰੇ ਵੀ ਸਾਰੇ ਕੋਲ ਜਾਣਕਾਰੀ ਲੈਣਾ ਚਾਹਾਂਗੇ। ਜਿਸ ਤਰ੍ਹਾਂ ਖਾਲਸਾ ਪੰਥ ਦੇ ਮਹਾਨ ਸਪੁੱਤਰ, ਸਿੱਖ ਕੌਮ ਦੀ ਲੱਥੀ ਪੱਗ ਸਿਰ ਤੇ ਵਾਪਿਸ ਰੱਖਣ ਵਾਲੇ ਤੇ ਸਿੱਖ ਨੌਜਵਾਨਾਂ ਦੇ ਘਾਣ ਨੂੰ ਠੱਲ ਪਾਉਣ ਵਾਲੇ ਅਕਾਲ ਤਖਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੀ ਦਾ ਵੀ ਸ਼ਹੀਦੀ ਦਿਨ 31 ਅਗਸਤ ਨੂੰ ਪਿਛਲੇ ਹਫ਼ਤੇ ਮਨਾਇਆ ਗਿਆ। ਅਕਾਲ ਤਖਤ ਸਾਹਿਬ ਵਿਖੇ ਇਸ ਸੰਬੰਧੀ ਸਮਾਗਮ ਵੀ ਹੋਏ, ਜਿੱਥੇ ਤੁਸੀਂ ਵੀ ਸ਼ਮੂਲੀਅਤ ਕੀਤੀ। ਸੋ ਸਾਨੂੰ ਦੱਸੋ ਕਿ ਇਹ ਸਮਾਗਮ ਕਿਵੇਂ ਰਿਹਾ ਅਤੇ ਇਹਨਾਂ ਵੀਰ ਦੀ ਸ਼ਹਾਦਤ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਥੋੜੇ ਮਿੰਟਾਂ ਦੇ ਵਿੱਚ। ਭਾਈ ਦਿਲਾਵਰ ਸਿੰਘ ਵੀ ਆਪਣੇ ਆਪ ਦੇ ਵਿੱਚ, ਅੱਜ ਅਸੀਂ 3 ਸਿੰਘਾਂ ਬਾਰੇ ਗੱਲ ਕੀਤੀ ਹੈ, ਗਿਆਨੀ ਦਿੱਤ ਸਿੰਘ ਜੀ, ਭਾਈ ਜਸਵੰਤ ਸਿੰਘ ਖਾਲੜਾ ਤੇ ਹੁਣ ਭਾਈ ਦਿਲਾਵਰ ਸਿੰਘ ਜੀ। ਤਿੰਨੇ ਜਿਹੜੇ ਨੇ ਆਪੋ ਆਪਣੇ ਵੱਖਰੇ ਵੱਖਰੇ ਰੰਗ ਦੇ ਸ਼ਹੀਦ ਨੇ। ਹਾਂਜੀ। ਔਰ ਤਿੰਨਾਂ ਦਾ ਹੀ ਜਿਹੜਾ ਹੈਗਾ ਜੀਵਨ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸੰਦੇਸ਼ ਜਿਹੜਾ ਹੈਗਾ ਦੇਣ ਯੋਗ ਹੈ। ਬਿਲਕੁਲ ਜੀ। ਭਾਈ ਦਿਲਾਵਰ ਸਿੰਘ ਜਿਹੜਾ, ਮੈਂ ਉਹਨਾਂ ਦੇ ਬਾਰੇ ਲਿਖਣਾ ਸੀ, ਉਹਨਾਂ ਬਾਰੇ ਜਾਣਕਾਰੀ ਲੈਣ ਲਈ ਪਟਿਆਲੇ ਉਹਨਾਂ ਦੇ ਜਦੋਂ ਘਰ ਗਿਆ ਤੇ ਬੜੀ ਹੈਰਾਨੀ ਹੋਈ ਕਿ ਇਸ ਬੇਅੰਤ ਸਿੰਘ ਮੁੱਖ ਮੰਤਰੀ ਵਾਲਾ ਜਿਹੜਾ ਕਾਂਡ ਆ, ਇਹ ਜਿਹੜਾ ਕੰਮ ਆ, ਇਹ ਸਾਰੇ ਹੀ ਉੱਥੇ ਪਟਿਆਲੇ ਦੇ ਵਿੱਚ ਹੀ ਤਕਰੀਬਨ ਨੇੜੇ ਤੇੜੇ ਗੁਰੂ ਨਾਨਕ ਪੁਰਾ ਉੱਥੇ ਮਹੱਲਾ, ਉਹ ਸਾਰੇ ਕੋਲੇ ਘਰ ਨੇ। ਭਾਈ ਦਿਲਾਵਰ ਸਿੰਘ ਦੇ ਕੋਲ ਹੀ ਭਾਈ ਗੁਰਮੀਤ ਸਿੰਘ ਦਾ ਘਰ ਆ, ਜਿਹਨੇ ਉਸ ਟਾਈਮ ਇੰਜੀਨੀਅਰ ਸਾਹਿਬ ਨੇ ਬੈਲਟ ਬਣਾ ਕੇ ਦਿੱਤੀ ਜੀ। ਔਰ ਇਸੇ ਤਰੀਕੇ ਨਾਲ ਜਿਹੜਾ ਲਖਵਿੰਦਰ ਸਿੰਘ ਲੱਖਾ, ਉਹਦਾ ਵੀ ਘਰ ਉੱਥੇ ਕੋਲੇ ਹੀ ਆ। ਹਾਂਜੀ। ਔਰ ਬਲਵੰਤ ਸਿੰਘ ਰਾਜੋਆਣਾ ਵੀ ਉੱਥੇ ਪਟਿਆਲੇ ਵਿੱਚ ਹੀ ਜੌਬ ਕਰਦੇ ਸੀ, ਪੁਲਿਸ ਮੁਲਾਜ਼ਮ ਸੀਗੇ ਜੀ। ਸੋ ਇਹ ਸਾਰੇ ਦੇ ਸਾਰੇ ਪਟਿਆਲੇ ਦੇ ਰਹਿਣ ਵਾਲੇ ਸੀਗੇ, ਆਪਸੀ ਤਾਲਮੇਲ ਬਣਿਆ। ਹਾਂਜੀ। ਔਰ ਜਿਹੜਾ ਉਸ ਟਾਈਮ ਘਰ ਦੇ ਵਿੱਚ ਮੈਂ ਪੁੱਛਗਿੱਛ ਕੀਤੀ, ਜਦੋਂ ਗੱਲਾਂ ਉਹਦਾ ਕੀਤੀਆਂ, ਤਾਂ ਪਰਿਵਾਰ ਦੇ ਹਿਸਾਬ ਨਾਲ ਉਹ ਇੱਕ ਸਾਊ ਜਾਂ ਚੁੱਪ ਕੀਤਾ ਜਾਂ ਭੋਲਾ ਜਿਹਾ ਮੁੰਡਾ ਸੀ, ਜਿਹੜਾ ਕਿ ਪੰਜਾਬ ਦੇ ਵਿੱਚ ਉਹਨਾਂ ਦਿਨਾਂ 'ਚ ਜਿਹੜੇ ਹਾਲਾਤ ਸੀ, ਮਾਹੌਲ ਸੀਗੇ, ਉਹਦਾ ਉੱਤੇ ਦਬਾਅ ਵੀ ਸੀ।
ਤੇ ਉਹ ਚਾਹੁੰਦਾ ਸੀ ਕਿ ਮੈਂ ਕੋਈ ਰੋਟੀ ਦਾ ਢੰਗ ਜਿਹੜਾ ਹੈਗਾ ਮੇਰਾ ਬਣ ਜਾਵੇ, ਰੋਜੀ ਰੋਟੀ ਦਾ। ਤੇ ਉਹਨੇ SPO ਦੀ ਨੌਕਰੀ ਜਿਹੜੀ ਆ ਉਦੋਂ 40-50 ਰੁਪਏ ਮਿਲਦੇ ਹੁੰਦੇ ਸੀ ਇੱਕ ਦਿਨ ਦੇ, ਉਹ ਵੀ ਜੁਆਇਨ ਕੀਤੀ। ਤੇ ਉਦੋਂ ਲੱਗਦਾ ਸੀਗਾ ਕਿ ਆਮ ਲੋਕ ਮੁੰਡਿਆਂ ਨੂੰ ਕਿ 40-50 ਰੁਪਏ ਤੇ ਅੱਜ ਚਾਹੇ ਨੌਕਰੀ ਕਰਦੇ ਆ, ਪਰ ਸਾਨੂੰ ਬਾਅਦ ਜਦੋਂ ਪੱਕਾ ਕਰ ਦੇਣਗੇ, ਸਾਨੂੰ ਨੰਬਰ ਮਿਲ ਜਾਣਗੇ ਪੰਜਾਬ ਪੁਲਿਸ ਦੇ। ਤੇ ਐਵੇਂ ਇਸ ਵੀਰ ਦੀ ਆਸ ਸੀਗੀ। ਪਰ ਬਾਅਦ ਵਿੱਚ ਮੂਵਮੈਂਟ ਜਿਹੜੀ ਸੀਗੀ ਉਹ ਦੋ ਚੀਜ਼ਾਂ ਆਪਦੀ ਅੱਖਾਂ ਦੇ ਸਾਹਮਣੇ ਦੇਖ ਰਿਹਾ ਸੀ ਦਿਲਾਵਰ ਸਿੰਘ। ਇੱਕ ਤਾਂ ਇਹ ਚੀਜ਼ ਦੇਖ ਰਿਹਾ ਸੀਗਾ ਕਿ ਕਿਵੇਂ ਸਿੱਖ ਨੌਜਵਾਨਾਂ ਦਾ ਘਾਣ ਹੋ ਰਿਹਾ, ਕਿਵੇਂ ਪਰਿਵਾਰਾਂ ਨੂੰ ਮਾਰ ਰਹੇ ਨੇ। SPO ਰੈਂਕ ਦਾ ਬੰਦਾ ਸੀ ਤੇ ਉਹਦੀਆਂ ਅੱਖਾਂ ਦੇ ਸਾਹਮਣੇ ਜ਼ਿਆਦਾ ਕੁਛ ਜਿਹੜਾ ਸੀਗਾ, ਬਾਹਰ ਪਰਿਵਾਰ ਰੋ ਰਹੇ ਨੇ ਥਾਣਿਆਂ ਦੇ ਵਿੱਚ ਜਿੱਥੇ ਉਹਦੀ ਡਿਊਟੀ, ਉਹ ਸਾਰਾ ਕੁਛ, ਔਰ ਅਖਬਾਰਾਂ ਦੇ ਵਿੱਚ ਨਿੱਤ ਵੇਰਵੇ ਛਪ ਰਹੇ ਨੇ। ਉਹ ਸਾਰੇ ਘਟਨਾਕ੍ਰਮ ਦਾ ਉਹਦੇ ਦਿਲ ਦਿਮਾਗ ਤੇ ਬੜਾ ਗਹਿਰਾ ਅਸਰ ਹੋ ਰਿਹਾ ਸੀ। ਉਹ ਚੜ੍ਹਦੀ ਜਵਾਨੀ ਦੇ ਉਹਨਾਂ ਦਿਨਾਂ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਮੈਂ ਜਿਨ੍ਹਾਂ ਨਾਲ ਖੜਾ ਇਹ ਠੀਕ ਨੇ, ਤੇ ਕੀ ਹੋ ਕੀ ਰਿਹਾ, ਸਾਡੇ ਸਿੱਖ ਭਰਾਵਾਂ ਨੂੰ ਕਿਵੇਂ ਮਾਰਿਆ ਜਾ ਰਿਹਾ, ਕਿਵੇਂ ਮਾਵਾਂ ਧੀਆਂ ਭੈਣਾਂ ਦੀ ਬੇਪੱਤੀ ਹੋ ਰਹੀ ਹੈ। ਔਰ ਇਸੇ ਤਰ੍ਹਾਂ ਬੇਅੰਤ ਸਿੰਘ ਦਾ ਮੁੱਖ ਮੰਤਰੀ ਬਣ ਗਿਆ। ਉਸ ਤੋਂ ਬਾਅਦ ਵਿੱਚ ਇੱਕ ਵੱਡਾ ਕਤਲੇਆਮ ਕਰਨ ਤੋਂ ਬਾਅਦ ਸਿੱਖਾਂ ਦਾ ਇਹਨਾਂ ਨੇ ਸਾਰੇ SPO ਜਿਹੜੇ ਸੀ ਉਹ ਉਹਨਾਂ ਨੂੰ ਘਰਾਂ ਨੂੰ ਤੋੜ ਦਿੱਤਾ। ਔਰ ਇਹਦਾ ਬੜਾ ਨੂੰ ਝਟਕਾ ਜਿਹਾ ਲੱਗਿਆ ਕਿ ਇਹ ਕੀ ਹੋ ਗਿਆ। ਪਹਿਲੋਂ ਇਹਨਾਂ ਨੇ ਸਿੱਖਾਂ ਤੋਂ ਮਰਵਾਇਆ, ਹੁਣ ਇਹਨਾਂ ਨੂੰ ਸਾਰਿਆਂ ਨੂੰ ਘਰਾਂ ਨੂੰ ਤੋੜਤਾ। ਉਹਨਾਂ ਹੀ ਦਿਨਾਂ ਦੇ ਵਿੱਚ ਇਹਦੀ ਭਾਈ ਦਵੰਤ ਸਿੰਘ ਰਾਜੋਆਣੇ ਨਾਲ ਤੇ ਹੋਰਾਂ ਵੀਰਾਂ ਨਾਲ ਜਿਹੜੀ ਸਾਂਝ ਸੀਗੀ ਉਹ ਬਣੀ ਹੋਈ ਸੀਗੀ। ਤੇ ਉਦੋਂ ਇੱਥੇ ਇੱਕ ਬੜੀ ਜਿਹੜੀ ਇਸ ਸਾਰੇ ਕੇਸ ਦੇ ਵਿੱਚ ਇੱਕ ਗੱਲ ਵਾਪਰੀ, ਉਹ ਇਹ ਕਿ ਮੁੱਖ ਮੰਤਰੀ ਬੇਅੰਤ ਸਿੰਘ ਜਿਹੜਾ ਸੀਗਾ ਉਹ ਬਰਨਾਲੇ ਇੱਕ ਸਮਾਗਮ ਤੇ ਸੀ, ਔਰ ਉੱਥੇ ਜਿਹੜੇ ਉਹਨਾਂ ਦੇ ਚਾਪਲੂਸ ਹੁੰਦੇ ਨੇਗੇ, ਪੰਡਤ ਸੋਮਦੱਤ MLA ਸੀਗਾ ਬਰਨਾਲੇ ਏਰੀਏ ਤੋਂ, ਔਰ ਸ਼ੇਰ ਸਿੰਘ ਗਾਗੋਵਾਲ ਲਹਿਰੇ ਗਾਗੇ ਵਾਲੇ ਪਾਸੇ ਤੋਂ ਕਾਂਗਰਸੀ ਲੀਡਰ ਸੀਗਾ। ਤੇ ਉਹ ਉੱਥੇ ਪੰਡਤ ਸੋਮਦੱਤ ਸ਼ਰਮਾ ਚਾਪਲੂਸੀ ਦੇ ਵਿੱਚ ਪੰਪ ਦੇਣ ਦੇ ਲਈ, ਫੂਕ ਦੇਣ ਦੇ ਲਈ ਬੇਅੰਤ ਸਿੰਘ ਬਾਰੇ ਸਟੇਜ ਤੋਂ ਕਹਿ ਰਿਹਾ ਕਿ ਇਹ ਤਾਂ ਜਿਹੜਾ ਧਰਤੀ ਉੱਤੇ ਜ਼ੁਲਮ ਜਦੋਂ ਫੈਲਦਾ, ਜਿਹੜਾ ਹਿੰਦੂ ਮਤ ਵਿੱਚ ਕਿਹਾ ਜਾਂਦਾ ਹੈ ਕਿ ਉਦੋਂ ਭਗਵਾਨ ਆਉਂਦਾ, ਤੇ ਇਹ ਜਿਹੜਾ ਧਰਤੀ ਉੱਤੇ ਇੱਥੇ ਇਹ ਸਿੱਖ ਨੌਜਵਾਨਾਂ ਵੱਲੋਂ ਜਿਹੜਾ ਕੁਛ ਕੀਤਾ ਜਾ ਰਿਹਾ ਸੀਗਾ, ਇਹਨੂੰ ਖਤਮ ਕਰਨ ਦੇ ਲਈ ਕਹਿੰਦਾ ਇਹ ਬੇਅੰਤ ਸਿੰਘ ਜਿਹੜਾ ਹੈਗਾ ਉਹ ਆਇਆ, ਇਹ ਰਾਮਚੰਦਰ ਦਾ, ਕ੍ਰਿਸ਼ਨ ਦਾ ਅਵਤਾਰ ਆ। ਇਹ ਗੱਲ ਜਦੋਂ ਉਹਨੇ ਸਟੇਜ ਤੋਂ ਕਹੀ, ਅਗਲੇ ਚਾਪਲੂਸ ਨੇ ਸ਼ੇਰ ਸਿੰਘ ਗਾਗੋਵਾਲ ਉਹਦਾ ਨਾਂ, ਉਹਨੇ ਅਗਲੀ ਦੀ ਗੱਲ ਕਹਿਤੀ, ਕਹਿੰਦਾ ਨਹੀਂ ਜੀ ਇਹ ਤਾਂ ਪੱਗ ਵਾਲਾ, ਇਹ ਤਾਂ ਬੇਅੰਤ ਸਿੰਘ ਜਿਹੜਾ ਹੈਗਾ ਇਹਦੀ ਸ਼ਕਲ ਸੂਰਤ ਦੇਖੋ, ਇਹ ਤਾਂ ਗੁਰੂ ਗੋਬਿੰਦ ਸਿੰਘ ਆ ਔਰ ਗੁਰੂ ਨਾਨਕ ਸਾਹਿਬ ਆ। ਇਸ ਗੱਲ ਦਾ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਬੜਾ ਉਸ ਟਾਈਮ ਰੋਸ ਜਾਗਿਆ ਸੀ ਕਿ ਸਿੱਖੀ ਦਾ ਤੇ ਸਿੱਖਾਂ ਦਾ ਘਾਣ ਕਰਨ ਵਾਲਾ ਬੇਅੰਤ ਸਿੰਘ, ਇਹਨੂੰ ਕਦੇ ਰਾਮਚੰਦਰ ਦੱਸਦੇ ਆ, ਕਦੇ ਕ੍ਰਿਸ਼ਨ ਦੱਸਦੇ ਆ, ਕਦੇ ਗੁਰੂ ਨਾਨਕ ਸਾਹਿਬ ਦੱਸਦੇ ਆ, ਕਦੇ ਗੁਰੂ ਗੋਬਿੰਦ ਸਿੰਘ ਦੱਸਦੇ ਆ। ਔਰ ਇਸ ਚੀਜ਼ ਦਾ ਅਸਰ ਜਿਹੜਾ ਸੀ ਜਦੋਂ ਉਹਨਾਂ ਦਿਨਾਂ ਚ ਅਖਬਾਰਾਂ ਦੇ ਵਿੱਚ ਸਿੱਖ ਸੰਗਤ ਵੱਲੋਂ ਵਿਰੋਧ ਹੋ ਰਿਹਾ ਸੀਗਾ, ਭਾਈ ਦਿਲਾਵਰ ਸਿੰਘ ਦੇ ਮਨ ਤੇ ਵੀ ਹੋਇਆ, ਔਰ ਭਾਈ ਦਿਲਾਵਰ ਸਿੰਘ ਨੇ ਇਸ ਚੀਜ਼ ਦੇ ਉੱਤੇ ਮਨ ਦੇ ਵਿੱਚ ਆਪਦੇ ਧਾਰਿਆ, ਔਰ ਉਹ ਗੱਲ ਉਹਦੇ ਦਿਮਾਗ ਦੇ ਵਿੱਚ ਵਸੀ ਹੋਈ ਸੀ ਕਿ ਧਰਤੀ ਉੱਤੇ ਜਾਂ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਰਹਿ ਸਕਦਾ ਜਾਂ ਬੇਅੰਤ ਸਿੰਘ ਦਾ ਰਹਿ ਸਕਦਾ। ਸੋ ਬੇਅੰਤ ਸਿੰਘ ਦਾ ਜਿਹੜਾ ਉਹ ਜ਼ੁਲਮ ਸੀ ਉਹਨੂੰ ਰੋਕਣ ਦੇ ਲਈ, ਜੋ ਸਿੱਖਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਸੀ ਉਹਨੂੰ ਰੋਕਣ ਦੇ ਲਈ, ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦਾ ਘਾਣ ਹੋ ਰਿਹਾ ਸੀਗਾ ਉਹਨੂੰ ਰੋਕਣ ਦੇ ਲਈ, ਇਸ ਵੀਰ ਨੇ ਆਪਣਾ ਆਪਾ ਕੁਰਬਾਨ ਕਰਨ ਵਾਲੇ ਉਸ ਹਿੱਸੇ ਦੇ ਵਿੱਚ, ਉਸ ਪ੍ਰੋਜੈਕਟ ਦੇ ਵਿੱਚ, ਉਸ ਘਟਨਾਕ੍ਰਮ ਦੇ ਵਿੱਚ ਆਪਦਾ ਯੋਗਦਾਨ ਪਾਇਆ। ਔਰ ਸਾਰੇ ਸਿੰਘ ਜਿਹੜੇ ਨੇਗੇ ਸਾਰੇ ਸਤਿਕਾਰਯੋਗ ਨੇ, ਪਰ ਸਾਰਿਆਂ ਦੇ ਵਿੱਚੋਂ ਇਸ ਨੌਜਵਾਨ ਦਾ ਜਿਹੜਾ ਹੈਗਾ ਚਿਹਰਾ ਮੋਹਰਾ ਉਹ ਵੱਖਰਾ ਹੀ ਆ, ਵੱਖਰੀ ਹੀ ਸ਼ਾਨ ਆ। ਇਸ ਵੀਰ ਨੇ ਕਮਾਲ ਕਰ ਦਿੱਤੀ, ਆਪਾਂ ਕੁਰਬਾਨ ਕਰਤਾ। ਬੜੀ ਵੱਡੀ ਗੱਲ ਹੁੰਦੀ ਹੈ ਆਪਣੀ ਜਾਨ ਦੇਣਾ। ਜਦੋਂ ਆਪਾਂ ਨੂੰ ਮਾੜੀ ਜੀ ਝਰੀਟ ਵੱਜਦੀ ਆ, ਕਿਤੇ ਅੱਗ ਲੱਗ ਹੱਥ ਲੱਗ ਜੇ, ਤੱਤਾ ਤੋਂ ਲੱਗ ਜਾਵੇ, ਬੰਦਾ ਚੀਕਾ ਮਾਰਦਾ, ਪਰ ਉਹਨੇ ਆਪਣੇ ਆਪ ਨੂੰ ਉਡਾਉਣ ਦੇ ਲਈ ਤਿਆਰ ਕੀਤਾ। ਔਰ ਬੇਅੰਤ ਸਿੰਘ ਨੂੰ, ਕੱਲੇ ਬੇਅੰਤ ਸਿੰਘ ਨੂੰ ਨਹੀਂ, ਉਹਦੇ ਜ਼ੁਲਮ ਨੂੰ, ਉਸ ਤੋਂ ਬਾਅਦ ਵਿੱਚ ਪੰਜਾਬ ਦੀ ਧਰਤੀ ਉੱਤੇ ਜਿਹੜੇ ਸੀਗੇ ਪੱਗਾਂ ਦਾੜਿਆਂ ਵਾਲਿਆਂ ਦਾ ਜਿਹੜਾ ਕਤਲੇਆਮ ਸੀ ਉਹ ਰੁਕ ਗਿਆ। ਉਸ ਤੋਂ ਬਾਅਦ ਵਿੱਚ ਝੂਠੇ ਮੁਕਾਬਲੇ ਜਿਹੜੇ ਸੀਗੇ ਉਹ ਬੰਦ ਹੋਏ। ਔਰ ਪੰਜਾਬ ਦੀ ਧਰਤੀ ਉੱਤੇ ਅਸੀਂ ਇਸ ਵੀਰ ਨੂੰ ਸ਼ਾਂਤੀ ਦਾ ਦੂਤ ਜਿਹੜਾ ਹੈਗਾ, ਸ਼ਾਂਤੀ ਦਾ ਦੇਵਤਾ ਜਿਹੜਾ ਹੈਗਾ ਉਹ ਮੰਨਦੇ ਆ। ਇਹ ਅੱਜ ਮੇਰੇ ਵਰਗੇ ਹੋਰ ਹਜ਼ਾਰਾਂ ਪੱਗਾਂ ਦਾੜਿਆਂ ਵਾਲੇ ਪੰਜਾਬ ਦੀ ਧਰਤੀ ਉੱਤੇ ਘੁੰਮ ਰਹੇ ਆ, ਸਾਡੇ ਤੁਰਨ ਫਿਰਨ ਦਾ ਸਾਰਾ ਸਿਹਰਾ ਜਿਹੜਾ ਹੈਗਾ ਉਹ ਇਸ ਸੂਰਮੇ ਨੂੰ ਆ, ਜਿਹਨੇ ਆਪਣੀ ਜਾਨ ਦੇ ਕੇ ਸਾਡੇ ਵਰਗਿਆਂ ਸਾਰਿਆਂ ਦੀ ਜਾਨ ਬਚਾਈ ਆ। ਉਹ ਸਿੱਖਾਂ ਦੇ ਲਈ ਤੇ ਸਿੱਖੀ ਦੇ ਲਈ ਜੋ ਘਾਲਣਾ ਭਾਈ ਦਿਲਾਵਰ ਸਿੰਘ ਦੀ ਆ, ਉਹਦੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਤਿੰਨਾਂ ਸਿੰਘਾਂ ਦੀ ਸ਼ਖਸੀਅਤ ਬਾਰੇ ਤੇ ਇਹਨਾਂ ਦੀ ਸ਼ਹਾਦਤ ਦੇ ਬਾਰੇ ਪੂਰੇ ਵੇਰਵੇ ਦੇ ਨਾਲ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਥੈਂਕ ਯੂ ਸੋ ਮਚ ਫॉर दैट। ਐਂਡ ਕਿਉਂਕਿ ਸਾਡੇ ਕੋਲ ਬਹੁਤ ਲਿਮਿਟਿਡ ਟਾਈਮ ਹੈ, ਇੱਕ ਹੋਰ ਸਿੰਘ ਦੇ ਉੱਪਰ ਤੁਹਾਡੇ ਵਿਚਾਰ ਲੈਣੇ ਸੀ, ਪਰ ਅਸੀਂ ਨੈਕਸਟ ਟਾਈਮ ਤੁਹਾਨੂੰ ਉਸ ਬਾਰੇ ਗੱਲਬਾਤ ਕਰਾਂਗੇ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ,
ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।